ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ 'ਚੋਂ ਇੱਕ ਦੇ ATM 'ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ, ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲੈ ਜਾਂਦਾ ਹੈ।
ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ ਚੋਂ ਇੱਕ ਦੇ ਏਟੀਐਮ ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ ਚੋਂ ਇੱਕ ਦੇ ਏਟੀਐਮ ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ।
ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ ਚੋਂ ਇੱਕ ਦੇ ATM ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ, ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ ਚੋਂ ਇੱਕ ਦੇ ATM ਚੋਂ ਪੈਸੇ ਕਢਾਏ ਗਏ ਸਨ।
ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ, ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ, ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ 'ਚੋਂ ਇੱਕ ਦੇ ATM 'ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ, ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ,
ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲਿਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲਿਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ ਚੋਂ ਇੱਕ ਦੇ ATM ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲਿਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲਿਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ ਚੋਂ ਇੱਕ ਦੇ ATM ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ।
ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲਿਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲਿਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ, ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ 'ਚੋਂ ਇੱਕ ਦੇ ਏਟੀਐਮ 'ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ
ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲਿਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲਿਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ ਚੋਂ ਇੱਕ ਦੇ ਏਟੀਐਮ ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ। ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲਿਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲਿਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ ਚੋਂ ਇੱਕ ਦੇ ਏਟੀਐਮ ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ।
ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ, ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ 'ਚੋਂ ਇੱਕ ਦੇ ਏਟੀਐਮ 'ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ, ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲੈ ਜਾਂਦਾ ਹੈ।
ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲਿਜਾਂਦਾ ਹੈ। पुलिस नूं हले इस घटना पिछे की वजह है ये पता नहीं चल पाया। खबर एजेंसी राउटर मुताबिक घटना तो बाद पुलिस नूं सूचना मिली कि अगवा किए गए व्यक्तियों चों एक दे ATM चों पैसे कढ़ाए गए सन। पुलिस ने उसका हुलिया बिल्कुल CCTV च कैद हुए अगवाकर्ता वांगू लग्या, जिस दे आधार ते पुलिस ने एक शक्की व्यक्ति नूं अरेस्ट किया। पुलिस उस तों पुछगिछ कर रही है। अमनदीप ते उसके परिवार की अगवा की खबर पुलिस नूं उदों मिली जदों एक सड़क किनारे उन्हां दा ट्रक सड़दा होया मिलिया। उधर पंजाब च रहिंदे परिवार के दस्सण मुताबिक अमनदीप की गल भारत च रहिंदे उसके पिता दे नाल हो रही सी ते उन्हां कहा कि जो किडनैपर है वह एक भिखारी दे रूप च अंदर आउंदा है ते वड्डे मुंडे ने कहा कि भिखारी आया इस नूं जूस दे के भेज दो। उस तो बाद फोन बंद हो जाता है। फिर अमनदीप जो वड्डा लड़का है उसकी घरवाली ने भारत च रहिंदे परिवार नूं किडनैप होने की खबर दी। पंजाब के CM भगवंत मान ने भी ट्वीट कर केंद्रीय विदेश मंत्री नूं कहा कि इस मामले की उच्च पद्धर ते जांच की जाए। अमरीका के कैलीफोर्निया च जिस पंजाबी परिवार के अगवा होने की खबर सी उन्हां दियां लाशां बरामद होईयां ने। परिवार का पिछोकड़ हुशियारपुर के टांडा जिले च पैंदे पिंड हरसी दा सी। इन्हां दी अगवा होने की खबर 4 अक्तूबर नूं पुलिस नूं मिली। मृतकां चों 36 साला जसदीप सिंह, 27 साला जसलीन अते उन्हां दी 8 महीने दी धी अते वड्डे भरा शामिल सन। पुलिस मुताबिक शाम 5:30 बजे एक खेतां च काम करन वाले दी कॉल आंदी है ते उन्हां पुलिस नूं जानकारी दित्ती कि उस नूं खेतां 'ਚ कुछ लाशां मिलियां ने। पुलिस वालों अगवा करन वाले दी CCTV फुटेज जारी की गई, जिस विच उन्हां दस्सिया कि पूरे परिवार नूं उन्हां दे ऑफिस चों ही अगवा किया गया सी। CCTV फुटेज 'ਚ साफ देख सकते हो कि मुलजिम ने अपना मुंह मास्क दे नाल कवर किया होया है। पहला मुलजिम उन्हां दे दफ्तर 'ਚ दाखिल हुंदा है, जिस दे हत्थ 'ਚ एक पिस्तौल ते एक लिफाफे वर्गी कोई चीज़ दिखाई दिंदी है अते दूसरे कैमरे मुताबिक ओह कुछ देर बाद दफ्तर चों बाहर जसदीप ते अमनदीप दे नाल आउंदा है। दोनों नूं ओह बंदूक दी नोक ते पिछे खड़े पिकअप ट्रक च ले जांदा है। ओह फिर ऑफिस च वापस जांदा है ते जसलीन अते उसकी 8 महीने की धी नाल वापस आउंदा है ते उन्हां नूं भी पिकअप ट्रक च ले जांदा है। पुलिस नूं हले इस घटना पिछे की वजह है ये पता नहीं चल पाया। खबर एजेंसी राउटर मुताबिक घटना तो बाद पुलिस नूं सूचना मिली कि अगवा किए गए व्यक्तियों चों एक दे ATM चों पैसे कढ़ाए गए सन। पुलिस ने उसका हुलिया बिल्कुल CCTV च कैद हुए अगवाकर्ता वांगू लग्या, जिस दे आधार ते पुलिस ने एक शक्की व्यक्ति नूं अरेस्ट किया। पुलिस उस तों पुछगिछ कर रही है। अमनदीप ते उसके परिवार की अगवा की खबर पुलिस नूं उदों मिली जदों एक सड़क किनारे उन्हां दा ट्रक सड़दा होया मिलिया। उधर पंजाब च रहिंदे परिवार के दस्सण मुताबिक अमनदीप की गल भारत च रहिंदे उसके पिता दे नाल हो रही सी ते उन्हां कहा कि जो किडनैपर है वह एक भिखारी दे रूप च अंदर आउंदा है ते वड्डे मुंडे ने कहा कि भिखारी आया इस नूं जूस दे के भेज दो। उस तो बाद फोन बंद हो जाता है। फिर अमनदीप जो वड्डा लड़का है उसकी घरवाली ने भारत च रहिंदे परिवार नूं किडनैप होने की खबर दी। पंजाब के CM भगवंत मान ने भी ट्वीट कर केंद्रीय विदेश मंत्री नूं कहा कि इस मामले की उच्च पद्धर ते जांच की जाए। अमरीका के कैलीफोर्निया च जिस पंजाबी परिवार के अगवा होने की खबर सी
ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲਿਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲਿਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ ਚੋਂ ਇੱਕ ਦੇ ਏਟੀਐਮ ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ, ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲਿਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲਿਜਾਂਦਾ ਹੈ।
ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ ਚੋਂ ਇੱਕ ਦੇ ਏਟੀਐਮ ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ ਚੋਂ ਇੱਕ ਦੇ ਏਟੀਐਮ ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ।
ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ ਚੋਂ ਇੱਕ ਦੇ ਏਟੀਐਮ ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ, ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ ਚੋਂ ਇੱਕ ਦੇ ਏਟੀਐਮ ਚੋਂ ਪੈਸੇ ਕਢਾਏ ਗਏ ਸਨ।
ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ, ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ, ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ 'ਚੋਂ ਇੱਕ ਦੇ ATM 'ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ, ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ,
ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲਿਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲਿਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ ਚੋਂ ਇੱਕ ਦੇ ਏਟੀਐਮ ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ, ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲਿਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲਿਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ ਚੋਂ ਇੱਕ ਦੇ ਏਟੀਐਮ ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ।
ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ, ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ 'ਚੋਂ ਇੱਕ ਦੇ ਏਟੀਐਮ 'ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ ਸੀਸੀਟੀਵੀ 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਹੈ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। ਸੀਸੀਟੀਵੀ ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ
ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ ਚੋਂ ਇੱਕ ਦੇ ATM ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ CCTV 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ ਕੀਤਾ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਅਮਨਦੀਪ ਤੇ ਉਸਦੇ ਪਰਿਵਾਰ ਦੀ ਅਗਵਾ ਦੀ ਖਬਰ ਪੁਲਿਸ ਨੂੰ ਉਦੋਂ ਮਿਲੀ ਜਦੋਂ ਇੱਕ ਸੜਕ ਕਿਨਾਰੇ ਉਹਨਾਂ ਦਾ ਟਰੱਕ ਸੜਦਾ ਹੋਇਆ ਮਿਲਿਆ। ਉਧਰ ਪੰਜਾਬ 'ਚ ਰਹਿੰਦੇ ਪਰਿਵਾਰ ਦੇ ਦੱਸਣ ਮੁਤਾਬਕ ਅਮਨਦੀਪ ਦੀ ਗੱਲ ਭਾਰਤ 'ਚ ਰਹਿੰਦੇ ਉਸਦੇ ਪਿਤਾ ਦੇ ਨਾਲ ਹੋ ਰਹੀ ਸੀ ਤੇ ਉਹਨਾਂ ਕਿਹਾ ਕਿ ਜੋ ਕਿਡਨੈਪਰ ਹੈ ਉਹ ਇੱਕ ਭਿਖਾਰੀ ਦੇ ਰੂਪ 'ਚ ਅੰਦਰ ਆਉਂਦਾ ਤੇ ਵੱਡੇ ਮੁੰਡੇ ਨੇ ਕਿਹਾ ਕਿ ਭਿਖਾਰੀ ਆਇਆ, ਇਸ ਨੂੰ ਜੂਸ ਦੇ ਕੇ ਭੇਜ ਦਿਓ। ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ। ਫਿਰ ਅਮਨਦੀਪ ਜੋ ਵੱਡਾ ਲੜਕਾ ਹੈ ਉਸ ਦੀ ਘਰਵਾਲੀ ਨੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਕਿਡਨੈਪ ਹੋਣ ਦੀ ਖਬਰ ਦਿੱਤੀ। ਪੰਜਾਬ ਦੇ CM ਭਗਵੰਤ ਮਾਨ ਨੇ ਵੀ ਟਵੀਟ ਕਰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰ ਤੇ ਜਾਂਚ ਕੀਤੀ ਜਾਵੇ। ਅਮਰੀਕਾ ਦੇ ਕੈਲੀਫੋਰਨੀਆ 'ਚ ਜਿਸ ਪੰਜਾਬੀ ਪਰਿਵਾਰ ਦੇ ਅਗਵਾ ਹੋਣ ਦੀ ਖਬਰ ਸੀ, ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪਰਿਵਾਰ ਦਾ ਪਿਛੋਕੜ ਹੁਸ਼ਿਆਰਪੁਰ ਦੇ ਟਾਂਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਹਰਸੀ ਦਾ ਸੀ। ਇਹਨਾਂ ਦੀ ਅਗਵਾ ਹੋਣ ਦੀ ਖਬਰ 4 ਅਕਤੂਬਰ ਨੂੰ ਪੁਲਿਸ ਨੂੰ ਮਿਲੀ। ਮ੍ਰਿਤਕਾਂ 'ਚੋਂ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਅਤੇ ਉਹਨਾਂ ਦੀ 8 ਮਹੀਨੇ ਦੀ ਧੀ ਅਤੇ ਵੱਡੇ ਭਰਾ ਸ਼ਾਮਲ ਸਨ। ਪੁਲਿਸ ਮੁਤਾਬਕ ਸ਼ਾਮ 5:30 ਵਜੇ ਇੱਕ ਖੇਤਾਂ 'ਚ ਕੰਮ ਕਰਨ ਵਾਲੇ ਦੀ ਕਾਲ ਆਉਂਦੀ ਹੈ ਤੇ ਉਹਨਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਖੇਤਾਂ 'ਚ ਕੁਝ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਅਗਵਾ ਕਰਨ ਵਾਲੇ ਦੀ CCTV ਫੁਟੇਜ ਜਾਰੀ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਪੂਰੇ ਪਰਿਵਾਰ ਨੂੰ ਉਹਨਾਂ ਦੇ ਆਫਿਸ 'ਚੋਂ ਹੀ ਅਗਵਾ ਕੀਤਾ ਗਿਆ ਸੀ। CCTV ਫੁਟੇਜ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੁਲਜ਼ਮ ਨੇ ਆਪਣਾ ਮੂੰਹ ਮਾਸਕ ਦੇ ਨਾਲ ਕਵਰ ਕੀਤਾ ਹੋਇਆ ਹੈ। ਪਹਿਲਾ ਮੁਲਜ਼ਮ ਉਹਨਾਂ ਦੇ ਦਫ਼ਤਰ 'ਚ ਦਾਖਲ ਹੁੰਦਾ ਹੈ, ਜਿਸ ਦੇ ਹੱਥ 'ਚ ਇੱਕ ਪਿਸਤੌਲ ਤੇ ਇੱਕ ਲਿਫਾਫੇ ਵਰਗੀ ਕੋਈ ਚੀਜ਼ ਦਿਖਾਈ ਦਿੰਦੀ ਹੈ ਅਤੇ ਦੂਸਰੇ ਕੈਮਰੇ ਮੁਤਾਬਿਕ ਉਹ ਕੁਝ ਦੇਰ ਬਾਅਦ ਦਫ਼ਤਰ 'ਚੋਂ ਬਾਹਰ ਜਸਦੀਪ ਤੇ ਅਮਨਦੀਪ ਦੇ ਨਾਲ ਆਉਂਦਾ ਹੈ। ਦੋਨਾਂ ਨੂੰ ਉਹ ਬੰਦੂਕ ਦੀ ਨੋਕ ਤੇ ਪਿੱਛੇ ਖੜੇ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਉਹ ਫਿਰ ਆਫਿਸ 'ਚ ਵਾਪਸ ਜਾਂਦਾ ਹੈ ਤੇ ਜਸਲੀਨ ਅਤੇ ਉਸ ਦੀ 8 ਮਹੀਨੇ ਦੀ ਧੀ ਨਾਲ ਵਾਪਸ ਆਉਂਦਾ ਹੈ ਤੇ ਉਹਨਾਂ ਨੂੰ ਵੀ ਪਿਕਅਪ ਟਰੱਕ 'ਚ ਲੈ ਜਾਂਦਾ ਹੈ। ਪੁਲਿਸ ਨੂੰ ਹਲੇ ਇਸ ਘਟਨਾ ਪਿੱਛੇ ਕੀ ਵਜ੍ਹਾ ਹੈ ਇਹ ਪਤਾ ਨਹੀਂ ਚੱਲ ਪਾਇਆ। ਖਬਰ ਏਜੰਸੀ ਰਾਊਟਰ ਮੁਤਾਬਿਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਅਗਵਾ ਕੀਤੇ ਗਏ ਵਿਅਕਤੀਆਂ ਚੋਂ ਇੱਕ ਦੇ ATM ਚੋਂ ਪੈਸੇ ਕਢਾਏ ਗਏ ਸਨ। ਪੁਲਿਸ ਨੇ ਉਸ ਦਾ ਹੁਲੀਆ ਬਿਲਕੁਲ CCTV 'ਚ ਕੈਦ ਹੋਏ ਅਗਵਾਕਰਤਾ ਵਾਂਗੂ ਲੱਗਿਆ, ਜਿਸ ਦੇ ਆਧਾਰ ਤੇ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਅਰੈਸਟ